ਉੱਚੇ ਬੁਰਜ ਲਾਹੌਰ ਤੇ ਜਿੱਥੇ ਬਲਦੇ ਚਾਰ ਮਿਸਾਲ ਲਾਹੌਰ ਰਾਵੀ ਸਮੁੰਦਰ ਦੀ ਸ਼ਾਨ ਵਾਲੀ ਰਾਵੀ ਹਜ਼ਾਰਾਂ ਸਦੀਆਂ ਤੋਂ ਕਈ ਤਹਿਜ਼ੀਬਾਂ ਨੂੰ ਜਨਮ ਦਿੱਤਾ ਔਰ ਕਈ ਉਤਰੀਆਂ। ਰਾਵੀ ਜੋ ਹਿਮਾਲੇ ਤੋਂ ਉੱਤਰਦੀ ਹੈ ਔਰ ਪੰਜਾਬ ਦੀ ਰਾਜਧਾਨੀ ਲਾਹੌਰ ਵਿੱਚ ਆ ਕੇ ਆਪਣੀ ਸ਼ਾਨੋ ਸ਼ੌਕਤ ਨਾਲ ਇੱਕ ਵੱਡੀ ਤਹਿਜ਼ੀਬ ਨੂੰ ਜਨਮ ਦਿੰਦੀ ਹੈ। ਉਸ ਤੋਂ ਪਹਿਲੇ ਹੜੱਪਾ ਰਾਵੀ ਦੀ ਹੀ ਤਹਿਜ਼ੀਬ ਹੈ, ਲੇਕਿਨ ਜਦੋਂ ਰਾਵੀ ਨੇ ਆਪਣਾ ਰੁਖ ਬਦਲਿਆ ਤੇ ਹੜੱਪਾਈ ਜਿਹੜੇ ਲੋਕ ਸਨ ਉਹ ਇਹਦੇ ਮਗਰ ਹੋਰ ਕਿਤੇ ਨਿਕਲ ਗਏ। ਜਿੱਥੇ ਦਰਿਆ ਵਗਦੇ ਨੇ ਉੱਥੇ ਹਜ਼ਾਰਾਂ ਤਹਿਜ਼ੀਬਾਂ ਜਨਮ ਲੈਂਦੀਆਂ ਨੇ, ਉੱਥੇ ਖੁਸ਼ਹਾਲੀ ਹੁੰਦੀ ਹੈ, ਉੱਥੇ ਲੋਕਾਂ ਦੀ ਵਸੋਂ ਹੁੰਦੀ ਹੈ। ਅਸੀਂ ਅੱਜ ਗੱਲ ਕਰਾਂਗੇ ਲਾਹੌਰ ਤੇ ਰਾਵੀ। ਰਾਵੀ ਇੱਕ ਐਸਾ ਸ਼ਾਨਦਾਰ ਦਰਿਆ ਜਿਹਨੂੰ ਕਦੀਮੀ ਤੌਰ ਤੇ ਆਰੀਅਨਸ ਲੋਕ ਮੰਨਦੇ ਸਨ, ਪੂਜਾ ਕਰਦੇ ਸਨ। ਇਹਦੀ ਰਿਗਵੇਦ ਔਰ ਮਹਾਭਾਰਤ ਵਿੱਚ ਇਹਦਾ ਜ਼ਿਕਰ ਹੈ। ਰਿਗਵੇਦ ਵਿੱਚ ਇਹਨੂੰ ਪਾਰੋਸ਼ੀ ਕਰਕੇ ਲਿਖਿਆ ਗਿਆ ਇਹਦਾ ਨਾਂ, ਜਿਹਦਾ ਮਤਲਬ ਹੈ ਕਿ ਤੇਜ਼ ਵਗਣ ਵਾਲਾ ਪਾਣੀ, ਔਰ ਮਹਾਭਾਰਤ 'ਚ ਇਹਨੂੰ ਇਰਾਵਤੀ ਲਿਖਿਆ ਗਿਆ। ਇਰਾਵਤੀ ਦਾ ਮਤਲਬ ਹੈ ਕਿ ਬਹੁਤ ਵਿਸ਼ਾਲ ਮਹਾਨ ਪਾਣੀ, ਬਹੁਤ ਜ਼ਿਆਦਾ ਪਾਣੀ। ਇਹੋ ਹੀ ਰਾਵੀ ਜਿਹਦੇ ਵਿੱਚ ਜਹਾਜ਼ ਚੱਲਦੇ ਸਨ ਤਿਜਾਰਤ ਵਾਸਤੇ, ਵਪਾਰ ਵਾਸਤੇ, ਔਰ ਇਹ ਜਾਂਦੇ ਸਨ ਲੰਡਨ ਤੱਕ, ਯੂਰਪ ਤੱਕ। ਇੰਨਾ ਵਿਸ਼ਾਲ ਕਾਰੋਬਾਰ ਸੀ। ਲਾਹੌਰ ਦੇ ਵਿੱਚ ਮਰਕਜ਼ ਸੀ ਔਰ ਲਾਹੌਰ ਦੇ ਵਿੱਚ ਬਹਿਰੀ ਜਹਾਜ਼ ਬਣਦੇ ਸਨ। ਬੇੜੀਆਂ ਨਹੀਂ ਬਲਕਿ ਬਹਿਰੀ ਜਹਾਜ਼ ਬਣਦੇ ਸਨ ਜੋ ਸਮੁੰਦਰ ਦੇ ਵਿੱਚ ਚੱਲਦੇ ਨੇ। ਜਦੋਂ ਇੱਥੇ ਅਕਬਰ ਆਇਆ, ਮੁਗਲ ਆਏ ਨੇ ਇੱਥੇ 16ਵੀਂ ਸਦੀ ਦੇ ਵਿੱਚ, ਤੇ ਉਦੋਂ ਅਕਬਰ ਨੇ ਕਿਹਾ ਕਿ ਇਹ ਰਾਵੀ ਦਰਿਆ ਜੋ ਸਮੁੰਦਰ ਦੀ ਸ਼ਾਨ ਵਾਲਾ ਹੈ, ਸੋ ਇੱਥੇ ਉਹਨਾਂ ਨੇ ਡੇਰੇ ਲਾ ਲਏ। ਇੱਥੇ ਕਈ ਤਹਿਜ਼ੀਬਾਂ ਦੇ ਲੋਕ ਆਏ। ਰਾਵੀ ਦੇ ਕੰਢੇ ਦੋ ਵੱਡੀਆਂ ਬਾਰਾਂ, ਨੀਲੀ ਤੇ ਸਾਂਦਲ ਬਾਰ, ਜੋ ਕਿ ਐਡਾ ਵੱਡਾ ਜੰਗਲ ਸੀ ਜਿਹਦੇ ਵਿੱਚ ਦੁਨੀਆ ਜਹਾਨ ਦੇ ਪਰਿੰਦੇ, ਪਖੇਰੂ ਤੇ ਜਨੌਰ ਰਹਿੰਦੇ ਸਨ। ਸ਼ੇਰ, ਚੀਤੀਆਂ, ਹਰਨਾਂ ਤੋਂ ਲੈ ਕੇ ਉਹ ਪਰਿੰਦੇ ਸਨ ਜਿਹੜੇ ਅੱਜ ਸਾਨੂੰ ਸਿਰਫ ਤਾਰੀਖ ਦੀਆਂ ਕਿਤਾਬਾਂ 'ਚ ਮਿਲਦੇ ਨੇ। ਅਸੀਂ ਦਰਿਆਵਾਂ ਦਾ ਰਾਹ ਡੱਕਣ ਦੀ ਕੋਸ਼ਿਸ਼ ਜਦੋਂ ਕੀਤੀ ਹੈ, ਉਹਨਾਂ ਨੂੰ ਕੈਦ ਰੱਖਣ ਦੀ ਕੋਸ਼ਿਸ਼ ਜਦੋਂ ਵੀ ਕੀਤੀ ਹੈ, ਤੇ ਅਸੀਂ ਆਪਣਾ ਨੁਕਸਾਨ ਕੀਤਾ, ਕਿਉਂਕਿ ਦਰਿਆ ਕਿਸੇ ਅਦਾਲਤ ਵਿੱਚ ਨਹੀਂ ਜਾਂਦੇ ਆਪਣੀ ਜਗ੍ਹਾ ਦਾ ਕਬਜ਼ਾ ਲੈਣ ਵਾਸਤੇ, ਕਿਤੇ ਤਰਲੇ ਨਹੀਂ ਪਾਉਂਦੇ। ਦਰਿਆ ਜ਼ਿੰਦਾ ਹੁੰਦੇ ਨੇ ਔਰ ਆਪਣਾ ਕਬਜ਼ਾ ਆਪ ਲੈਂਦੇ ਨੇ। ਤਾਰੀਖੀ ਤੌਰ ਤੇ ਜਦੋਂ ਅਸੀਂ ਵੇਖਦੇ ਹਾਂ ਕਿ ਇੱਥੇ ਕਾਰੋਬਾਰ ਦਾ ਵੱਡਾ ਮਰਕਜ਼ ਸੀ, ਤੇ ਉਹਦੇ ਨਾਲ ਹੀ ਲਾਹੌਰ ਹੁਨਰਮੰਦਾਂ ਦਾ ਵੀ ਮਰਕਜ਼ ਸੀ। ਲਾਹੌਰ 'ਚ ਕੱਪੜੇ ਰੰਗਣ ਦੀ ਬਹੁਤ ਵੱਡੀ ਸਨਅਤ ਸੀ, ਔਰ ਇਸੇ ਕਰਕੇ ਇਸੇ ਨਿਸਬਤ ਨਾਲ ਹੀ ਲਾਹੌਰੀਆਂ ਨੂੰ ਰੰਗਬਾਜ਼ ਵੀ ਕਿਹਾ ਜਾਂਦਾ ਹੈ। ਇਹ ਉਸ ਤਰ੍ਹਾਂ ਰੰਗਬਾਜ਼ੀ ਜਿਹੜੀ ਹੈ, ਅਸੀਂ ਹੁਣ ਉਹਨੂੰ ਜਿਸ ਮਰਜ਼ੀ ਮਤਲਬ ਵਿੱਚ ਲੈ ਲਈਏ, ਲੇਕਿਨ ਅਸਲ ਵਿੱਚ ਤਾਰੀਖੀ ਤੌਰ ਤੇ ਇੱਥੇ ਰੰਗਸਾਜ਼ੀ ਦਾ ਬਹੁਤ ਵੱਡਾ ਮਰਕਜ਼ ਸੀ, ਲਲਾਰੀਆਂ ਦਾ ਬਹੁਤ ਵੱਡਾ ਮਰਕਜ਼ ਸੀ। ਰਾਵੀ ਦਰਿਆ ਲਾਹੌਰ ਨੂੰ ਤਿੰਨਾਂ ਪਾਸੇ ਤੋਂ ਇੰਜ ਘੇਰਿਆ ਹੋਇਆ ਹੈ ਜਿਵੇਂ ਮਾਂ ਨੇ ਆਪਣੇ ਬੱਚੇ ਨੂੰ ਬੁੱਕਲ 'ਚ ਲਿਆ ਹੁੰਦਾ। ਰਾਵੀ ਦਾ ਲਾਡਲਾ ਲਾਹੌਰ। ਜਦੋਂ 1960 ਵਿੱਚ ਵੈਰੀਆਂ ਰਾਵੀ ਦਾ ਸੌਦਾ ਕੀਤਾ ਔਰ ਕਾਬਜ਼ਾ ਨੇ, ਜਾਬਰਾਂ ਨੇ ਰਾਵੀ ਨੂੰ ਬੰਨਣ ਦੀ ਕੋਸ਼ਿਸ਼ ਕੀਤੀ, ਰੋਕਣ ਦੀ ਕੋਸ਼ਿਸ਼ ਕੀਤੀ, ਉਦੋਂ ਤੋਂ ਸਾਡੇ ਲਾਹੌਰ ਦੀ ਵਸੋਂ, ਤਹਿਜ਼ੀਬ 'ਤੇ ਵੀ ਬਹੁਤ ਜ਼ਿਆਦਾ ਫਰਕ ਪਿਆ। ਕਿਉਂਕਿ ਜਦੋਂ 60 ਦੇ ਵਿੱਚ ਰਾਵੀ ਦਾ ਸੌਦਾ ਕੀਤਾ, ਰਾਵੀ ਸਤਲੁਜ ਬਿਆਸ ਦਾ, ਇੱਕ ਜਾਬਰ ਨੇ, ਇੱਕ ਆਮਰ ਨੇ, ਜਿਹਦਾ ਆਵਾਮ ਨਾਲ, ਲੁਕਾਈ ਨਾਲ ਕੋਈ ਤਾਲੁਕ ਨਹੀਂ ਸੀ, ਉਹਨੇ ਇਹਨਾਂ ਤਿੰਨਾਂ ਦਰਿਆਵਾਂ ਦਾ ਸੌਦਾ ਕੀਤਾ ਤੇ ਲਾਹੌਰ ਦੇ ਉੱਤੇ ਬਹੁਤ ਔਖਾ ਵੇਲਾ ਆ ਗਿਆ।
ਤੁਸੀਂ ਅੰਦਾਜ਼ਾ ਕਰੋ ਕਿ ਜਦੋਂ ਦਾ ਰਾਵੀ ਨੂੰ ਰੋਕਿਆ ਗਿਆ ਔਰ ਉਹਦਾ ਪਾਣੀ ਸਤਲੁਜ ਵਿੱਚ ਪਾਇਆ ਗਿਆ ਤੇ ਰਾਵੀ ਸੁੱਕਣਾ ਸ਼ੁਰੂ ਹੋ ਗਈ। ਬਲਕਿ ਸੁੱਕਣਾ ਨਹੀਂ, ਰਾਵੀ ਜੋ ਇੱਕ ਵਿਸ਼ਾਲ ਰੂਹ ਸੀ, ਮਹਾਰੂਹ ਸੀ, ਮਹਾ ਆਤਮਾ ਸੀ, ਉਹ ਬਦਰੂ ਬਣ ਗਈ। ਉਹਦੇ ਵਿੱਚ ਲਾਹੌਰ ਦਾ ਸਾਰਾ ਗੰਦੇ ਪਾਣੀ ਦਾ ਜੋ ਵੀ ਵਹਿਣ ਸੀ, ਸੀਵਰੇਜ, ਔਰ ਉਧਰੋਂ ਹਿੰਦੁਸਤਾਨ ਵੱਲੋਂ ਜੋ ਵੀ ਜ਼ਹਿਰੀਲਾ ਮਵਾਦ ਸੀ ਫੈਕਟਰੀਆਂ ਦਾ, ਉਹ ਰਾਵੀ ਦੇ ਵਿੱਚ ਪਾਉਣਾ ਸ਼ੁਰੂ ਕਰ ਦਿੱਤਾ। ਲਾਹੌਰ ਦਾ ਪਾਣੀ ਹਰ ਸਾਲ ਤਕਰੀਬਨ 4 ਫੁੱਟ ਥੱਲੇ ਜਾ ਰਿਹਾ ਹੈ। ਜਿਹੜਾ ਲਾਹੌਰ ਦਾ ਪਾਣੀ ਇੰਨਾ ਸਿਹਤਮੰਦ ਸੀ ਔਰ ਇੰਨਾ ਸਤ੍ਹਾ ਦੇ ਉੱਤੇ ਸੀ ਕਿ ਉਹਦੇ ਵਾਸਤੇ ਕੋਈ ਤਰੱਦੁਦ ਕਰਨ ਦੀ ਜ਼ਰੂਰਤ ਨਹੀਂ ਸੀ, ਮਿਹਨਤ ਕਰਨ ਦੀ ਜ਼ਰੂਰਤ ਨਹੀਂ ਸੀ, ਔਰ ਪੂਰੇ ਲਾਹੌਰ ਨੂੰ ਪਾਣੀ ਆਪਣੀ ਸਿਹਤ ਨਾਲ ਸਿਹਤਮੰਦ ਰੱਖਦਾ ਸੀ, ਆਪਣੀ ਤਾਕਤ ਨਾਲ ਸਿਹਤਮੰਦ ਰੱਖਦਾ ਸੀ। ਜਦੋਂ ਦਾ ਰਾਵੀ ਨੂੰ ਅਸੀਂ ਰੋਕਿਆ, ਉਦੋਂ ਦੇ ਲਾਹੌਰ ਦੇ ਵਿੱਚ ਬਿਮਾਰੀਆਂ ਵੀ ਵੱਧ ਗਈਆਂ, ਪਾਣੀ ਵੀ ਹਰ ਸਾਲ 4 ਫੁੱਟ ਥੱਲੇ ਜਾ ਰਿਹਾ। ਔਰ ਤੁਸੀਂ ਅੰਦਾਜ਼ਾ ਕਰੋ 60 ਤੋਂ ਲੈ ਕੇ 65 ਸਾਲ ਹੋ ਗਏ ਨੇ, ਹੁਣ 2025 ਹੈ, ਤੇ 4 ਨਾਲ ਤੁਸੀਂ ਜ਼ਰਬ ਦੇ ਲਵੋ ਕਿੰਨਾ ਥੱਲੇ ਚਲਾ ਗਿਆ ਹੋਏਗਾ ਪਾਣੀ। ਔਰ ਰਾਵੀ ਨੇ ਜੋ ਜ਼ਿੰਦਗੀ ਦਿੱਤੀ ਲਾਹੌਰ ਨੂੰ, ਉਹਦੇ ਵਿੱਚੋਂ ਕਾਫੀ ਸਾਰੀ ਆਪਣੀ ਮੌਤ ਆਪ ਮਰਨਾ ਸ਼ੁਰੂ ਹੋ ਗਈ। ਰਾਵੀ ਦੇ ਵਿੱਚ ਜੋ ਮੱਛੀਆਂ, ਰਾਵੀ ਦੇ ਵਿੱਚ ਖਾਸ ਕਿਸਮ ਦੇ ਕੱਛੂ ਕੁੰਮੇ, ਜਿਹੜੇ ਧਾਰੀ ਵਾਲੇ ਕੱਛੂ ਕੁੰਮੇ, ਜਿਹੜੀ ਆਪਣੀ ਮਿਸਾਲ ਆਪ ਨੇ, ਇਹੋ ਜਿਹੀ ਨਸਲ ਕਿਤੇ ਵੀ ਨਹੀਂ ਜਿਹੜੀ ਸਿਰਫ ਰਾਵੀ 'ਚ ਮਿਲਦੀ ਸੀ, ਉਹ ਖਤਮ ਹੋ ਗਏ। ਰਾਵੀ ਦੇ ਆਲੇ ਦੁਆਲੇ ਜਿੰਨੇ ਬਾਗ ਸਨ ਉਹ ਸੁੱਕਣਾ ਸ਼ੁਰੂ ਹੋ ਗਏ। ਕਾਮਰਾਨ, ਮਿਰਜ਼ਾ ਕਾਮਰਾਨ ਦੀ ਜਿਹੜੀ ਬਾਰਾਂਦਰੀ ਲਾਹੌਰ ਦੇ ਪਰਲੇ ਕੰਢੇ ਤੇ ਸੀ, ਰਾਵੀ ਤੋਂ ਕਾਫੀ ਦੂਰ ਸੀ, ਜਿਹੜੀ ਹੁਣ ਰਾਵੀ ਦਰਿਆ ਦੇ ਵਿਚਕਾਰ ਆ ਚੁੱਕੀ ਹੈ। ਮੁਗਲਾਂ ਨੇ ਆਪਣੇ ਸਾਰੇ ਚਾਅ ਪੂਰੇ ਕੀਤੇ ਰਾਵੀ ਦੇ ਸਿਰ ਤੇ। ਲਾਹੌਰ ਦੇ ਵਿੱਚ ਬਹੁਤ ਸਾਰੇ ਬਾਗ ਬਣਾਏ। ਜਦੋਂ ਕਿਲ੍ਹਾ ਬਣਾਇਆ ਤੇ ਕਿਲ੍ਹੇ ਦੇ ਵੀ ਨਾਲੋਂ, ਕੰਧ ਦੇ ਨਾਲੋਂ ਤਿੰਨਾਂ ਪਾਸਿਓਂ ਰਾਵੀ ਵਗਦਾ ਸੀ। ਇੱਕ ਪਾਸਾ ਉਹਦਾ ਖੁੱਲ੍ਹਾ ਸੀ, ਜਿਹਨੂੰ ਰੋਸ਼ਨਾਈ ਗੇਟ ਕਹਿੰਦੇ ਨੇ, ਉਹਦੀ ਉਧਰੋਂ ਆਵਾਜਾਈ ਸੀ। ਇਹਦੇ ਲਾਹੌਰ ਦੇ ਜਿਹੜੇ 12 ਦਰਵਾਜ਼ੇ ਨੇ ਉਹ ਜ਼ਿੰਦਗੀ ਨਾਲ ਭਰਪੂਰ ਸਨ। ਇੱਥੇ ਹੁਨਰਮੰਦ ਆਪਣੇ ਹੁਨਰ ਦਾ ਜੌਹਰ ਵਿਖਾਉਂਦੇ ਸਨ। ਇੱਥੇ ਜਹਾਜ਼ ਬਣਦੇ ਸਨ, ਬੇੜੀਆਂ ਬਣਦੀਆਂ ਸਨ। ਬਲਕਿ 16ਵੀਂ ਸਦੀ ਦੇ ਅਖੀਰ ਵਿੱਚ ਤੇ ਇੱਥੇ ਮਕੈਨੀਕਲ ਜਿਹੜੇ ਬੇੜੇ ਨੇ ਉਹ ਬਣਨੇ ਸ਼ੁਰੂ ਹੋ ਗਏ ਸਨ, ਜਿਹੜੇ ਸਮਾਨ ਇੱਥੋਂ ਲਿਜਾਂਦੇ ਵੀ ਸਨ ਤੇ ਲਿਆਂਦੇ ਵੀ ਸਨ। ਜਦੋਂ ਅੰਗਰੇਜ਼ ਆਇਆ, ਅੰਗਰੇਜ਼ ਨੇ ਇੱਥੇ ਕਬਜ਼ਾ ਕੀਤਾ ਤੇ ਉਹਨੇ ਨਾ ਸਿਰਫ ਇੱਥੋਂ ਦੇ ਰਹਿਣ ਸਹਿਣ ਤੇ, ਬਲਕਿ ਇੱਥੋਂ ਦੀ ਜ਼ਬਾਨ ਤੇ ਇੱਥੋਂ ਦੇ ਦਰਿਆਵਾਂ ਤੇ ਵੀ ਉਹਨੇ ਐਸਾ ਵਾਰ ਕੀਤਾ ਜਿਹੜਾ ਸਾਨੂੰ ਨਹੀਂ ਭੁੱਲ ਸਕਦਾ। ਪੰਜਾਬ ਧਰਤੀ ਦੀ ਰੈਤਲ ਤੇ ਉਹਨੇ ਵਾਰ ਕੀਤਾ, ਪੰਜਾਬ ਧਰਤੀ ਦੀ ਜ਼ੁਬਾਨ ਤੇ ਉਹਨੇ ਵਾਰ ਕੀਤਾ, ਪੰਜਾਬੀ ਕੌਮ ਨੂੰ ਉਹਨੇ ਮੁਖਤਲਿਫ ਜ਼ਾਤਾਂ ਕਬੀਲਿਆਂ ਵਿੱਚ ਵੰਡਿਆ, ਸਾਡੇ ਹੁਨਰਮੰਦਾਂ ਨੂੰ ਇੱਥੋਂ ਤੋੜ ਕੇ ਬਾਹਰ ਜੋੜਨ ਦੀ ਕੋਸ਼ਿਸ਼ ਕੀਤੀ। ਇਹਦੇ ਨਾਲ ਨਾਲ ਜਿਹੜੇ ਸਾਡੇ ਦਰਿਆ ਸਨ ਉਹਨਾਂ ਤੇ ਪੱਕੇ ਪੁਲ ਬਣਾ ਦਿੱਤੇ, ਤਾਂ ਕਿ ਇੱਥੇ ਜਿਹੜਾ ਸਭ ਤੋਂ ਸਸਤਾ ਤਰੀਨ ਟਰਾਂਸਪੋਰਟੇਸ਼ਨ ਦਾ ਸਾਧਨ ਸੀ, ਜ਼ਰੀਆ ਸੀ, ਉਹ ਖਤਮ ਕੀਤਾ ਗਿਆ। ਕਿਉਂਕਿ ਸਾਡੇ ਦਰਿਆ ਜਿਹੜੇ ਨੇ ਉਹ ਯੂਰਪ ਤੀਕਰ ਸਾਡੀ ਟਰਾਂਸਪੋਰਟੇਸ਼ਨ ਕਰਦੇ ਸਨ, ਸਾਡਾ ਕਾਰੋਬਾਰ ਲੈ ਕੇ ਜਾਂਦੇ ਸਨ, ਔਰ ਸਭ ਤੋਂ ਸਸਤਾ ਜ਼ਰੀਆ ਸੀ। ਉੱਥੇ ਜਦੋਂ ਪੱਕੇ ਪੁਲ ਬਣਾ ਦਿੱਤੇ ਤੇ ਉੱਥੇ ਫਿਰ ਬੇੜੇ ਨਹੀਂ ਸਨ ਚੱਲ ਸਕਦੇ। ਜਦੋਂ ਕਿ ਅੰਗਰੇਜ਼ ਨੇ ਆਪਣੇ ਦੇਸ਼ ਵਿੱਚ, ਯੂਰਪ ਦੇ ਵਿੱਚ ਜਿੰਨੇ ਵੀ ਦਰਿਆਵਾਂ ਤੇ ਪੁਲ ਬਣਾਏ ਨੇ ਉਹ ਖੁੱਲ੍ਹ ਜਾਂਦੇ ਨੇ, ਲੇਕਿਨ ਪੰਜਾਬ ਦੇ ਦਰਿਆਵਾਂ ਤੇ ਜਿੰਨੇ ਵੀ ਪੁਲ ਬਣਾਏ ਉਹ ਪੱਕੇ ਸਨ, ਬੁਰਜੀਆਂ ਸਨ, ਤਾਂ ਕਿ ਵਿੱਚੋਂ ਵੀ ਨਾ ਲੰਘ ਸਕਣ ਤੇ ਉੱਤੋਂ ਵੀ ਨਾ ਲੰਘ ਸਕਣ। ਇੱਕ ਸਾਜ਼ਿਸ਼ ਹੈਗੀ ਸੀ ਜਿਹਦੀ ਵਜ੍ਹਾ ਨਾਲ ਉਹਨਾਂ ਨੇ ਇਹ ਪੱਕੇ ਪੁਲ ਬਣਾਏ। ਜਦੋਂ ਕਿ ਅਸੀਂ ਪੰਜਾਬੀ ਲੋਕ ਬੇੜੀਆਂ ਰਾਹੀਂ ਦਰਿਆ ਪਾਰ ਕਰਨੇ ਸਾਂ। ਜਿਹੜੇ ਸਾਡੇ ਕਿਸੇ ਕਹਾਣੀਆਂ ਦੇ ਵਿੱਚ ਬਹੁਤ ਸਾਰੇ ਬੇੜੀ, ਮੁਹਾਣਾ, ਮਲਾਹ, ਇਹਦਾ ਜ਼ਿਕਰ ਮਿਲਦਾ ਹੈ। ਇੱਥੇ ਬਕਾਇਦਾ ਲੋਕਾਂ ਦਾ ਰੁਜ਼ਗਾਰ ਦਰਿਆ ਨਾਲ ਜੁੜਿਆ ਸੀ, ਔਰ ਬਾਕੀ ਵੀ ਜਿੰਨੇ ਵੱਡੇ ਕਾਰੋਬਾਰ ਸਨ ਉਹ ਵੀ ਦਰਿਆ ਨਾਲ ਜੁੜੇ ਸਨ। ਅੰਗਰੇਜ਼ ਨੇ ਆਉਂਦਿਆਂ ਹੀ ਇਹਨਾਂ ਦੇ ਉੱਤੇ ਪੁਲ ਕਾਇਮ ਕੀਤੇ, ਸਾਡੀ ਜਿਹੜੀ ਟਰਾਂਸਪੋਰਟੇਸ਼ਨ ਬੇੜੀਆਂ ਵਾਲੀ ਸੀ ਉਹਨੂੰ ਬੰਦ ਕੀਤਾ।
ਕੁਝ ਲੋਕ ਤੇ ਸਮਝਦੇ ਹੋਣਗੇ ਕਿ ਸਾਡੀ ਗੁਜ਼ਰਨ ਦਾ ਜਿਹੜਾ ਸੌਖਾ ਰਸਤਾ ਬਣ ਗਿਆ, ਲੇਕਿਨ ਨਹੀਂ। ਸਾਡੀ ਜ਼ਿੰਦਗੀ ਤੇ ਵਾਰ ਕੀਤਾ ਉਹਨੇ। ਪੁਲ ਬਣਾਉਣ ਤੋਂ ਬਾਅਦ ਉਹਨੇ ਜੋ ਕੁਝ ਵੀ ਕੀਤਾ, ਅਸੀਂ ਆ ਜਾਂਦੇ ਹਾਂ ਹੁਣ ਇਸ ਦੌਰ ਦੇ ਵਿੱਚ, ਕਿਉਂਕਿ ਰਾਵੀ ਦੀ ਸ਼ਾਨ ਜਿਹੜੀ ਹੈ, ਰਾਵੀ ਦਾ ਮਾਣ ਜਿਹੜਾ ਹੈ, ਉਹਨੂੰ ਅਸੀਂ ਉਪਮਾਨਿਤ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ ਆਪਣੇ ਮੁਫਾਦਾਤ ਵਾਸਤੇ ਰਾਵੀ ਦਾ ਮਾਣ ਤੋੜਿਆ, ਉਹਨੂੰ ਜ਼ਿੰਦਗੀ ਨਾਲੋਂ ਤੋੜਿਆ, ਉਹਨੂੰ ਉਹਦੇ ਮਹਿਬੂਬ ਸ਼ਹਿਰ, ਉਹਦੀ ਵਸੋਂ, ਉਹਦੇ ਵਸੇਬ, ਉਹਦੀ ਤਾਰੀਖ ਲਾਹੌਰ ਨਾਲੋਂ ਤੋੜਿਆ। 40 ਸਾਲ ਪਹਿਲੇ ਰਾਵੀ ਨੇ ਆਪਣੇ ਲਾਹੌਰ ਨੂੰ ਮਿਲਣ ਵਾਸਤੇ ਰੱਸੇ ਤੋੜੇ ਸਨ ਡੈਮਾਂ ਦੇ। ਅੱਜ 2025 ਵਿੱਚ ਰਾਵੀ, ਸਤਲੁਜ, ਚਨਾਬ ਫਿਰ ਆਪਣੇ ਮਹਿਬੂਬ, ਆਪਣੇ ਪੰਜਾਬ, ਆਪਣੇ ਵਸੇਬ, ਆਪਣੀਆਂ ਨਿਸ਼ਾਨੀਆਂ, ਆਪਣੀ ਭੋਏ ਨੂੰ ਮਿਲਣ ਵਾਸਤੇ ਆ ਗਿਆ ਹੈ। ਇੱਥੇ ਬਹੁਤ ਸਾਰੀਆਂ ਸਕੀਮਾਂ ਬਣੀਆਂ ਰਾਵੀ ਨੂੰ ਰੋਕਣ ਵਾਸਤੇ। ਰਾਵੀ ਦੀ ਜ਼ਮੀਨ ਦੇ ਵਿੱਚ ਰਿਹਾਇਸ਼ੀ ਸਕੀਮਾਂ ਬਣਾਈਆਂ ਗਈਆਂ, ਬਲਕਿ ਇਹ ਤੇ ਬਹੁਤ ਵੱਡਾ ਘਿਨਾਉਣਾ ਕਾਰੋਬਾਰ ਹੋ ਰਿਹਾ ਕਿ ਪੰਜਾਬ ਦੀ ਜ਼ਰਈ ਜ਼ਮੀਨ ਦੇ ਉੱਤੇ, ਪੰਜਾਬ ਦੇ ਬਾਗਾਂ ਦੇ ਉੱਤੇ ਲੈਂਡ ਮਾਫੀਆ ਨੇ ਕਾਲੋਨੀਆਂ ਕੱਟੀਆਂ। ਕੁਦਰਤ ਦੇ ਨਾਲ ਤੁਸੀਂ ਮਤੱਕਾ ਨਹੀਂ ਲਾ ਸਕਦੇ। ਕੁਦਰਤ ਦੇ ਨਾਲ ਤੁਸੀਂ ਮਤੱਕਾ ਲਾਉਂਦੇ ਹੋ ਤੇ ਤੰਗ ਹੁੰਦੇ ਹੋ, ਕਿਉਂਕਿ ਕੁਦਰਤ ਸੁਪਰੀਮ ਪਾਵਰ ਹੈ। ਉਹ ਕਿਸੇ ਦੋਗਲੇ, 2 ਨੰਬਰ ਕਬਜ਼ਾਗੀਰੀ ਨੂੰ ਨਹੀਂ ਮੰਨਦੀ। ਲਿਹਾਜ਼ਾ ਲਾਹੌਰ ਸ਼ਹਿਰ ਨੂੰ ਮਿਲਣ ਵਾਸਤੇ ਰਾਵੀ, ਔਰ ਅੱਜ ਜੋ ਰੌਲਾ ਪੈ ਰਿਹਾ ਹੈ ਮੁਖਤਲਿਫ ਸੁਸਾਇਟੀਜ਼ ਦੇ ਵਿੱਚ ਕਿ ਜੀ ਇਹ ਸਾਡੇ ਨਾਲ ਜ਼ਿਆਦਤੀ ਹੋਈ ਹੈ, ਤੇ ਜਿਨ੍ਹਾਂ ਨੇ ਲਈਆਂ ਸਨ ਉਹ ਥਾਵਾਂ, ਉਹਨਾਂ ਨੂੰ ਵੀ ਪਤਾ ਸੀ ਕਿ ਇਹ ਦਰਿਆ ਦੀ ਜਗ੍ਹਾ ਹੈ। ਫਿਰ ਖਾਸ ਕਰਕੇ ਇੱਥੇ ਜਿਹੜਾ ਹੁਣ ਬਹੁਤ ਵੱਡੀ ਇੱਕ ਡਿਵੈਲਪਮੈਂਟ ਕੀਤੀ ਜਾ ਰਹੀ ਸੀ, ਖਰਬਾਂ ਰੁਪਏ ਦੀ ਡਿਵੈਲਪਮੈਂਟ, ਉਹ ਫਿਲਹਾਲ ਤੇ ਹੋ ਨਹੀਂ ਸਕੀ। ਪਲਾਨਿੰਗ ਸੀ, ਉਹਦੇ ਵਾਸਤੇ ਪੈਸੇ ਵੀ ਮਨਜ਼ੂਰ ਹੋਏ, ਲੇਕਿਨ ਰਾਵੀ ਨੇ ਆ ਕੇ ਉਹਨਾਂ ਨੂੰ ਖਬਰਦਾਰ ਕੀਤਾ ਹੈ ਕਿ ਖਬਰਦਾਰ, ਜੇ ਮੇਰੀ ਜਗ੍ਹਾ ਮੱਲਣ ਦੀ ਕੋਸ਼ਿਸ਼ ਕੀਤੀ, ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਮੈਨੂੰ ਬੰਨਣ ਦੀ ਕੋਸ਼ਿਸ਼ ਕੀਤੀ, ਮੈਂ ਸਭ ਕੁਝ ਭੰਨ ਤੋੜ ਦਿਆ। ਇਹ ਰਾਵੀ ਹੈ। ਸਾਈਂ ਅਖਤਰ ਲਾਹੌਰੀ ਨੇ ਰਾਵੀ ਦੇ ਕੰਢੇ ਬਹਿ ਕੇ ਤੇ ਜੋ ਲਾਹੌਰ ਦੀ ਤਾਰੀਫ ਕੀਤੀ ਹੈ, ਲਾਹੌਰ ਨੂੰ ਬਿਆਨ ਕੀਤਾ ਹੈ ਆਪਣੀ ਨਜ਼ਮ 'ਚ। ਮੇਰੇ ਲਾਹੌਰ ਦੇ ਵੇਖ ਨਜ਼ਾਰੇ, ਮੇਰੇ ਲਾਹੌਰ ਦੇ ਵੇਖ ਨਜ਼ਾਰੇ, ਇਹ ਅਸੀਂ ਤੁਹਾਨੂੰ ਜ਼ਰੂਰ ਸੁਣਾਵਾਂਗੇ ਆਪਣੀ ਗੱਲਬਾਤ ਤੋਂ ਬਾਅਦ। ਅੱਜ ਦਾ ਮਕਸਦ ਇਹੀ ਸੀ ਕਿ ਹਜ਼ਾਰਾਂ ਸਾਲਾਂ ਦੀ ਤਹਿਜ਼ੀਬ ਦੇ ਅਸੀਂ ਵਾਰਿਸ, ਅਸੀਂ ਅਮੀਰ ਬੋਲੀ ਦੇ ਵਾਰਿਸ, ਅਸੀਂ ਦੁਨੀਆ ਦੀ ਵੱਡੀ ਸਿਵਲਾਈਜੇਸ਼ਨ ਦੇ ਮਾਲਕ, ਜਿਹੜੀ ਕਿ ਹੜੱਪਾ, ਮੋਹਨਜੋਦੜੋ ਔਰ ਗੰਧਾਰਾ ਦਰਿਆਵਾਂ ਦੇ ਕੰਢੇ ਆਬਾਦ ਹੋਈਆਂ, ਤੇ ਅਸੀਂ ਆਪਣੇ ਆਪ ਉਜੜਨ ਵਾਲੇ ਪਾਸੇ ਜਾ ਰਹੇ ਹਾਂ, ਆਪਣੇ ਆਪ ਨੂੰ ਉਜਾੜ ਰਹੇ ਹਾਂ। ਉਹ ਦਿਨ ਨਾ ਆਵੇ ਕਿ ਸਾਨੂੰ ਕੋਈ ਪੁੱਛਣ ਵਾਲਾ ਨਾ ਹੋਵੇ। ਅਸੀਂ ਆਪਣੀ ਸਿਆਪ ਤੋਂ ਬਹੁਤ ਦੂਰ ਜਾ ਰਹੇ ਹਾਂ। ਜਿਵੇਂ ਹੁਣ ਹੜ੍ਹ ਆਇਆ ਤੇ ਮੈਂ ਬਹੁਤ ਤਾਰੀਫ ਕਰਾਂਗਾ ਚੜ੍ਹਦੇ ਪੰਜਾਬ 'ਚ, ਜਿਵੇਂ ਉੱਥੋਂ ਦੇ ਨੌਜਵਾਨ, ਉੱਥੋਂ ਦੀਆਂ ਆਰਗਨਾਈਜੇਸ਼ਨਸ ਪ੍ਰਾਈਵੇਟ ਜਿਹੜੀਆਂ ਨੇ, ਉੱਥੋਂ ਦੀ ਜਿੰਨੇ ਵੀ ਲੋਕ ਨੇ, ਉਹ ਆਪਣੇ ਪਿਆਰਿਆਂ ਦੀ ਮਦਦ ਕਰ ਰਹੇ ਨੇ। ਕਹਿੰਦੇ ਨੇ ਔਖੇ ਵੇਲੇ ਪਤਾ ਲੱਗਦਾ ਕਿ ਆਪਣਾ ਕੌਣ ਹੈ ਤੇ ਬੇਗਾਨਾ ਕੌਣ ਹੈ। ਇਹੀ ਪੰਜਾਬ ਜੋ ਕਿਸੇ ਦੇ ਦੁੱਖ ਵਿੱਚ ਜਾ ਕੇ ਵੀ ਖਲੋ ਜਾਂਦਾ ਹੈ, ਕਿਸੇ ਉਭੜਦੇ ਦੁੱਖ ਨੂੰ ਵੀ ਆਪਣਾ ਦੁੱਖ ਸਮਝਦਾ ਹੈ, ਤੇ ਇਹ ਤੇ ਫਿਰ ਸਾਡਾ ਆਪਣਾ ਦੁੱਖ ਹੈ। ਸਾਡਾ ਪੰਜਾਬ ਇਸ ਵੇਲੇ ਡੁੱਬਿਆ ਹੋਇਆ ਹੈ, ਔਰ ਕਾਰਨ ਕੀ ਹੈ ਕਿ ਅਸੀਂ ਨਾ ਦਰਿਆਵਾਂ ਨੂੰ ਮੰਨਿਆ, ਨਾ ਉਹਨਾਂ ਦੀ ਕਦਰ ਕੀਤੀ। ਅੱਜ ਅਸੀਂ ਅਗਰ ਰਾਵੀ, ਸਤਲੁਜ, ਬਿਆਸ, ਚਨਾਬ, ਸਿੰਧ, ਜੇਹਲਮ ਦੇ ਪਾਣੀ ਨੂੰ
ਮੰਨਿਆ ਹੁੰਦਾ ਆਪਣੀ ਜ਼ਿੰਦਗੀ, ਤੇ ਅਸੀਂ ਉਹਨੂੰ ਮਹਿਫੂਜ਼ ਕਰਨਾ ਸੀ, ਪ੍ਰੀਜ਼ਰਵ ਕਰਨਾ ਸੀ ਔਰ ਇਹਨਾਂ ਨੂੰ ਵਗਣ ਦੇਣਾ ਸੀ। 1960 ਦੇ ਵਿੱਚ ਜਿਹੜਾ ਸਿੰਧ-ਤਾਸ ਮੁਆਹਿਦਾ ਹੋਇਆ, ਉਹਦੇ 'ਚ ਇਹ ਸੀ ਕਿ ਇਹਨਾਂ ਦਰਿਆਵਾਂ ਦੇ ਵਿੱਚ ਇੰਨਾ ਪਾਣੀ ਜ਼ਰੂਰ ਛੱਡਿਆ ਜਾਏਗਾ ਕਿ ਇਹਨਾਂ ਦੀ ਜ਼ਿੰਦਗੀ ਬਰਕਰਾਰ ਰਵੇ। ਲੇਕਿਨ ਪਿਛਲੇ ਕੁਝ ਮਹੀਨਿਆਂ ਜਿਵੇਂ ਮੋਦੀ ਨੇ ਭੜਕ ਮਾਰੀ ਸੀ ਕਿ ਅਸੀਂ ਪਾਣੀ ਰੋਕ ਲਾਂਗੇ, ਪਾਣੀ ਕੋਈ ਨਹੀਂ ਰੋਕ ਸਕਦਾ। ਪਾਣੀ ਨੂੰ ਤੁਸੀਂ ਨਹੀਂ ਰੋਕ ਸਕਦੇ, ਦਰਿਆ ਨੂੰ ਤੁਸੀਂ ਠੱਲ ਨਹੀਂ ਲਾ ਸਕਦੇ। ਰੋਕ ਲਓ, ਤੋੜ ਦਿੱਤੇ ਨਾ ਉਹਨੇ ਦਰਵਾਜ਼ੇ। ਇਸ ਤਰ੍ਹਾਂ ਨਹੀਂ ਹੁੰਦਾ। ਜਦੋਂ ਤੁਸੀਂ ਕਿਸੇ ਦੀ ਜ਼ਿੰਦਗੀ ਖੁਭੋਗੇ, ਕਿਸੇ ਦੇ ਸਾਹ ਘੁੱਟੋਗੇ, ਤੇ ਕੀ ਉਹ ਤੁਹਾਨੂੰ ਜ਼ਿੰਦਗੀ ਦਾਨ ਕਰੇਗਾ? ਨਹੀਂ, ਉਹ ਫਿਰ ਤੁਹਾਡੇ ਗਲ ਪਏਗਾ। ਜਿਸ ਤਰ੍ਹਾਂ ਰਾਵੀ ਨੇ ਆ ਕੇ ਆਪਣਾ ਕਬਜ਼ਾ ਛੁਡਾਇਆ, ਇਹਦੇ ਤੋਂ ਸਬਕ ਸਿੱਖੋ ਕਿ ਕੱਲ੍ਹ ਅਗਰ ਤੁਸੀਂ ਇਹੋ ਜਿਹਾ ਕੁਝ ਕਰਦੇ ਹੋ ਤੇ ਇਹੀ ਦਰਿਆ ਤੁਹਾਡੀ ਜ਼ਿੰਦਗੀ ਵੀ ਲੈ ਸਕਦੇ ਨੇ ਔਰ ਤੁਹਾਨੂੰ ਤਬਾਹ ਵੀ ਕਰ ਸਕਦੇ ਨੇ। ਖੈਰ ਤੁਹਾਡੇ ਦਮ ਦੀ, ਜਿਉਂਦੇ ਵਾਸਤੇ ਰਹੋ, ਸਲਾਮਤ ਰਹੋ।